अस्सलाम वालेकुम दोस्तों, मैं ਤੁਹਾਡਾ ਆਪਣਾ ਨਾਸਰ ਢਿੱਲੋਂ ਦੋ ਮੇਰੇ ਦੋਸਤੋ ਤੇ ਮਿੱਤਰੋ ਪੰਜਾਬੀ ਲਹਿਰ ਚੈਨਲ ਨੇ ਥੋੜੇ ਹੀ ਦਿਨ ਪਹਿਲਾਂ ਪੰਜਾਬੀ ਦੇ ਵਿੱਚ ਖਬਰਾਂ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਜ਼ੁਬਾਨ ਦੇ ਵਿੱਚ ਖਬਰਾਂ ਦੇਣ ਦਾ ਇੱਕ ਸੈਗਮੈਂਟ ਸ਼ੁਰੂ ਕੀਤਾ, ਸੈਸ਼ਨ ਸ਼ੁਰੂ ਕੀਤਾ ਸੀ। ਅਸ ਉਸੇ ਹੀ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਆ ਪਹਿਲੀ ਵਾਰੀ ਮੈਂ ਯਾਨੀ ਨਾਸਰ ਢਿੱਲੋਂ ਤੁਹਾਡੇ ਰੂਬਰੂ ਹਾਜ਼ਰ ਹਾਂ। ਪੰਜਾਬ ਦੀਆਂ ਖਬਰਾਂ, ਪੰਜਾਬੀ ਦੀਆਂ ਖਬਰਾਂ, ਪੂਰੀ ਦੁਨੀਆ ਦੀਆਂ ਖਬਰਾਂ ਹੁਣ ਤੁਹਾਡੀ ਆਪਣੀ ਜ਼ੁਬਾਨ ਪੰਜਾਬੀ ਦੇ ਵਿੱਚ। ਅੱਜ ਦੀ ਸਾਰਿਆਂ ਨੇ ਪਹਿਲੀ ਜਿਹੜੀ ਖਬਰ ਉਹ ਸ਼ਾਮਲ ਕਰਦੇ ਆ ਪੰਜਾਬ ਦੇ ਹਵਾਲੇ ਦੇ ਨਾਲ, ਪਾਕਿਸਤਾਨ ਪੰਜਾਬ ਦੇ ਹਵਾਲੇ ਦੇ ਨਾਲ। 1947 ਦੀ ਵੰਡ, ਪੰਜਾਬ ਦੀ ਵੰਡ, ਜਿਹੜੀ ਪੰਜਾਬ ਦੀ ਹਿੱਕ ਤੇ ਜਿਹੜੀ ਇੱਕ ਲੀਕ ਵੱਜੀ 1947 ਦੀ ਵੰਡ ਵੇਲੇ। ਹੁਣ ਫਿਰ ਇੱਕ ਜਿਹੜਾ ਜੇ ਆਪਾਂ ਲੈਂਦੇ ਪੰਜਾਬ ਪਾਕਿਸਤਾਨ ਪੰਜਾਬ ਦੀ ਗੱਲ ਕਰੀਏ ਤਾਂ ਪਾਕਿਸਤਾਨ ਪੰਜਾਬ ਨੂੰ ਦੋ ਹਿੱਸਿਆਂ 'ਚ ਕਰਨ ਦੀ ਗੱਲ ਹੋ ਰਹੀ ਹੈ। ਜਨੂਬੀ ਪੰਜਾਬ, ਜਿਹਨੂੰ ਜਨੂਬੀ ਪੰਜਾਬ ਦਾ ਨਾਮ ਦਿੱਤਾ ਜਾ ਰਿਹਾ, ਕੱਲ੍ਹ ਉਹ ਉਸੇ ਹੀ ਕੜੀ ਨੂੰ ਅੱਗੇ ਲੈ ਕੇ ਜਿਹੜੇ ਜਨੂਬੀ ਪੰਜਾਬ ਦੇ ਸਿਆਸਤਦਾਨ ਨੇ ਇੱਕ ਕੌਮੀ ਅਸੈਂਬਲੀ ਦੇ ਵਿੱਚ ਰੈਜ਼ੋਲੂਸ਼ਨ ਪੇਸ਼ ਕਰਨਗੇ, ਕਰਾਰਦਾਦ ਪੇਸ਼ ਕਰਨਗੇ, ਜਿਹਦੇ ਤਹਿਤ ਜਨੂਬੀ ਪੰਜਾਬ ਨੂੰ ਪੰਜਾਬ ਦੇ ਨਾਲੋਂ ਵੱਖ ਕਰ ਦਿੱਤਾ ਜਾਵੇਗਾ। ਮੁਲਤਾਨ ਅਤੇ ਬਹਾਵਲਪੁਰ ਜਿਹੜੇ ਉਹਦੇ ਮੇਨ ਸ਼ਹਿਰ ਨੇ ਹੋਣਗੇ। ਬਹਾਵਲਪੁਰ ਨੂੰ ਜਿਹੜਾ ਸੈਕਟਰੀਏਟ ਬਣਾਇਆ ਜਾਏਗਾ, ਉਹਦੇ ਵਾਸਤੇ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਫੰਡ ਵੀ ਜਾਰੀ ਕਰ ਦਿੱਤੇ ਨੇ। ਸੋ ਇਹਦੇ 'ਤੇ ਆਪਾਂ ਗੱਲਬਾਤ ਕਰਨੀ ਹੈ ਕਿ ਇਸ ਪੰਜਾਬ ਨੂੰ ਦੋ ਹਿੱਸੇ ਕਰਨ ਦੀ ਲੋੜ ਕਿਉਂ ਪੇਸ਼ ਆਈ, ਇਸ ਵੱਲ ਨੂੰ ਸਿਆਸਤਦਾਨ ਗਏ ਕਿਉਂ। ਪੰਜਾਬ ਦੋ ਕਰਨ 'ਤੇ ਜਿਹੜੇ ਸਿਆਸਤਦਾਨ ਨੇ ਆਇਆ ਕਿ ਵਾਕਿਆ ਹੀ ਪੰਜਾਬ ਨੂੰ, ਜਨੂਬੀ ਪੰਜਾਬ ਨੂੰ ਫੈਸਿਲੀਟੇਟ ਕਰਨਾ ਚਾਹ ਰਹੇ ਨੇ। ਜਿਹੜੇ ਪਛੜੇ ਨੇ, ਜੇ ਆਪਾਂ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਹਾਂ, ਲਾਹੌਰ ਦੀ, ਫੈਸਲਾਬਾਦ ਦੀ, ਰਾਵਲਪਿੰਡੀ ਦੀ, ਵਾਕਿਆ ਉਹਨਾਂ ਨਾਲੋਂ ਪਛੜੇ ਨੇ। ਜੇ 70-73 ਵਰੇ ਪਾਕਿਸਤਾਨ ਬਣੇ ਨੂੰ ਉਦੋਂ ਇਹਨਾਂ ਨੂੰ ਕੋਈ ਸੋਚ ਨਹੀਂ ਆਈ ਜਿਹੜਾ ਜਨੂਬੀ ਪੰਜਾਬ ਹੈ ਉਹਦੇ ਵਾਸਤੇ। ਸੋ ਹੁਣ ਜੇ ਉਹਦੀ ਸੋਚ ਆਈ ਪੰਜਾਬ ਨੂੰ ਵੱਖ ਕਰਨ ਦੀ, ਜਾਂ ਕੋਸ਼ਿਸ਼ ਕਰ ਰਹੇ ਨੇ ਕਿ ਜਨੂਬੀ ਪੰਜਾਬ ਨੂੰ ਦੂਜੇ ਸ਼ਹਿਰਾਂ ਦੇ ਨਾਲ ਮਿਲਾਇਆ ਜਾਏ, ਕਿ ਵਾਕਿਆ ਹੀ ਦੂਜੇ ਸ਼ਹਿਰਾਂ ਦੇ ਨਾਲ ਮਿਲਾਉਣ ਦੀ ਗੱਲ ਕੀਤੀ ਜਾ ਰਹੀ ਆ, ਉਹਨਾਂ ਲੋਕਾਂ ਨੂੰ ਫੈਸਿਲੀਟੇਟ ਕਰਨ ਦੀ ਗੱਲ ਕੀਤੀ ਜਾ ਰਹੀ ਆ, ਜਾਂ ਕਿ ਇਹਦੇ ਵਿੱਚ ਹੋਰ ਲੋਕਾਂ ਦੇ ਜਾਂ ਸਿਆਸਤਦਾਨਾਂ ਦੇ ਮਫਾਦਾਤ ਜੁੜੇ ਨੇ। ਜੇ ਤਾਂ ਵਾਕਈ ਲੋਕਾਂ ਨੂੰ ਫੈਸਿਲੀਟੇਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪਹਿਲਾਂ ਕਿਉਂ ਨਾ ਕੀਤੀ ਗਈ ਗੱਲ। ਇਹਦੇ 'ਤੇ ਵੀ ਜ਼ਰੂਰ ਆਪਣਾ ਓਪੀਨੀਅਨ ਕਮੈਂਟ ਦੇ ਵਿੱਚ ਦਿਓ। ਪੰਜਾਬ ਨੂੰ ਦੋ ਟੋਟੇ ਕਰਨ ਦੀ ਜਾਂ ਪੰਜਾਬ ਨੂੰ ਜਨੂਬੀ ਪੰਜਾਬ ਦਾ ਹਿੱਸਾ ਬਣਾਉਣ ਦੀ ਗੱਲ ਜਿਹੜੀ ਆ ਕਿਉਂ ਕੀਤੀ ਜਾ ਰਹੀ ਆ, ਉਹ ਕਿਸ ਹਵਾਲੇ ਨਾਲ ਕੀਤੀ, ਆਇਆ ਕਿ ਲੋਕਾਂ ਦੀ ਆਵਾਜ਼ ਆ ਜਾਂ ਕਿ ਸਿਆਸਤਦਾਨਾਂ ਦੀ ਆਵਾਜ਼ ਹੈ। ਜ਼ਰੂਰ ਜੇ ਉਹਨਾਂ ਨੂੰ ਫੈਸਿਲੀਟੇਟ ਲੋਕਾਂ ਨੂੰ ਕਰਨ ਦੀ ਗੱਲ ਕੀਤੀ ਜਾ ਰਹੀ ਆ, ਉਹਨਾਂ ਨੂੰ ਦੂਜੇ ਸ਼ਹਿਰਾਂ ਦੇ ਬਰਾਬਰ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਸਹੀ ਗੱਲ ਕੀਤੀ ਜਾ ਰਹੀ ਹੈ। ਜੇ ਆਪਣੀਆਂ ਜੇਬਾਂ ਨੂੰ ਵੇਖਣ ਦੀ ਗੱਲ ਕੀਤੀ ਜਾ ਰਹੀ ਹੈ, ਮਫਾਦਾਤ ਨੂੰ ਬੰਦੇ ਨਜ਼ਰ ਰੱਖਦਿਆਂ ਗੱਲ ਕੀਤੀ ਜਾ ਰਹੀ ਹੈ, ਤੇ ਇਸ ਵੰਡ ਦੀ ਲੋੜ ਨਹੀਂ। ਸੋ ਇਹਦੇ 'ਚ ਹੁਣ ਕੱਲ੍ਹ ਕਰਾਰਦਾਦ ਜਿਹੜੀ ਆ ਕੌਮੀ ਅਸੈਂਬਲੀ ਦੇ ਵਿੱਚ ਪੇਸ਼ ਕੀਤੀ ਜਾਵੇਗੀ। ਉਹਦੇ 'ਤੇ ਕੀ ਅੱਗੋਂ ਰਿਐਕਸ਼ਨ ਆਉਂਦਾ ਵਾ ਆਪੋਜੀਸ਼ਨ ਵੱਲੋਂ ਜਾਂ ਦੂਸਰੇ ਲੋਕਾਂ ਵੱਲੋਂ, ਬਿੱਲ ਪਾਸ ਹੁੰਦਾ ਕਿ ਨਹੀਂ ਹੁੰਦਾ, ਇਹ ਕੱਲ੍ਹ ਵੇਖਿਆ ਜਾਏਗਾ। ਸੋ ਇਸ ਜਿਹੜੀ ਇਹ ਜਨੂਬੀ ਪੰਜਾਬ ਜਿਹੜਾ ਹਿੱਸਾ ਇੱਕ ਅਲੱਗਾ ਕਰਨ ਜਾ ਰਿਹਾ, ਗਵਰਨਮੈਂਟ ਕਰਨ ਜਾ ਰਹੀ ਹੈ, PTI ਦੀ ਗਵਰਨਮੈਂਟ, ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ, ਕਿਆ ਇਹ ਸਹੀ ਕਰਨ ਜਾ ਰਹੀ ਹੈ। ਸੋ ਇਸ ਟੌਪਿਕ 'ਤੇ ਤੁਸੀਂ ਜ਼ਰੂਰ ਆਪਣੇ ਕਮੈਂਟ ਦੇ ਵਿੱਚ ਰਾਏ ਦਿਓ ਕਿ ਅਗਰ ਇਹਨੂੰ ਅਲੱਗਾ ਕੀਤਾ ਜਾ ਰਿਹਾ ਜਨੂਬੀ ਪੰਜਾਬ ਨੂੰ, ਤਾਂ ਉਹ ਕਿਸ ਆਧਾਰ 'ਤੇ ਕੀਤਾ ਜਾ ਰਿਹਾ, ਕਿਸ ਬੁਨਿਆਦ 'ਤੇ ਕੀਤਾ ਜਾ ਰਿਹਾ। ਆਇਆ ਉਹਨੂੰ ਮਜ਼ਹਬੀ ਵੰਡ 'ਤੇ ਆਪਾਂ ਕਹਾਂਗੇ ਨਹੀਂ, ਉਹਨੂੰ ਜ਼ੁਬਾਨ ਦੀ, ਜਿਵੇਂ ਉਧਰ ਸਰਾਇਕੀ ਲੋਕ ਰਹਿੰਦੇ ਨੇ, ਉਸ ਪੇਸ਼ ਨਜ਼ਰ ਉਹਨੂੰ ਮੱਦੇ ਨਜ਼ਰ ਰੱਖਦੇ ਹਾਂ ਉਹਨਾਂ ਲੋਕਾਂ ਨੂੰ ਅਲੱਗਾ ਸੂਬਾ ਦਿੱਤਾ ਜਾ ਰਿਹਾ, ਜਾਂ ਆਪਣੇ ਮਫਾਦਾਤ ਨੂੰ ਮੱਦੇ ਨਜ਼ਰ ਰੱਖਦੇ ਹਾਂ ਇਹਨੂੰ ਅਲੱਗਾ ਸੂਬਾ ਬਣਾਇਆ ਜਾ ਰਿਹਾ। ਅਤੇ ਜ਼ਰੂਰ ਜਿਹੜੀ ਵਾਰ ਰਾਏ ਦਿਓ ਥੱਲੇ ਕਮੈਂਟ ਦੇ ਥੱਲੇ, ਅਸੀਂ ਇਹਦੀ ਉਡੀਕ ਕਰਾਂਗੇ। ਅਤੇ ਇਹ ਲੋਕਾਂ ਦੇ ਕਮੈਂਟ ਹੀ ਦੱਸਣਗੇ ਕਿ ਇਹ ਪੰਜਾਬ ਦੀ ਵੰਡ, ਪਾਕਿਸਤਾਨ ਪੰਜਾਬ ਦੀ ਵੰਡ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਸੋ ਇਸ ਤੋਂ ਅਗਲੀ ਖਬਰ ਜਿਹੜੀ ਸ਼ਾਮਲ ਕਰਦੇ ਹਾਂ ਉਹ ਪੂਰੀ ਦੁਨੀਆ 'ਤੇ ਬੜੀ ਬੈਡ ਨਿਊਜ਼ ਕਿ ਅੱਜ ਸੁਬਾਹ ਡੋਨਲਡ ਟਰੰਪ ਨੇ ਪੂਰੀ ਦੁਨੀਆ 'ਤੇ ਅਮਰੀਕਨਸ ਜਿਹੜੇ ਆ ਉਹਨਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਕਰੋਨਾ ਵਾਇਰਸ ਦੀ ਵਜ੍ਹਾ ਤੋਂ। ਲੋਕ ਜਿਹੜੇ ਬਹੁਤ ਡਰ ਗਏ। ਮੇਰੀ ਵੀ ਦੋਸਤਾਂ ਨਾਲ ਗੱਲ ਹੋਈ ਜਿਹੜੇ USA ਵੱਸਦੇ ਨੇ, ਉਹ ਘਰਾਂ ਤੱਕ ਮਹਿਸੂਰ ਹੋ ਕੇ ਰਹਿ ਗਏ, ਜ਼ਿੰਦਗੀ ਮਫਲੂਜ ਹੋ ਕੇ ਰਹਿ ਗਈ। ਘਰਾਂ 'ਚੋਂ ਖਾਣ ਦਾ ਸਮਾਨ ਮੁੱਕਦਾ ਜਾ ਰਿਹਾ, ਪਾਣੀ ਪੀਣ ਵਾਲਾ ਨਹੀਂ ਮੁਹੱਈਆ, ਖਾਣ ਪੀਣ ਦਾ ਜਿਹੜੀਆਂ ਅਜਨਾਸ ਨੇ, ਲੋਕ ਕੋਸ਼ਿਸ਼ ਕਰਦੇ ਆ ਸਟੋਰਸ ਦਾ ਵੱਲ ਰਜੂਅ ਕਰਨ ਦੀ ਕਿ ਘਰਾਂ ਦੀ ਜ਼ਰੂਰੀਅਤ ਦਾ ਸਮਾਨ ਜਿਹੜਾ ਇਕੱਠਾ ਕੀਤਾ ਜਾਵੇ। ਉਹਦੇ 'ਚ ਵੀ ਨਾਕਾਮ ਹੋ ਰਹੇ ਨੇ ਕਿਉਂ ਸਟੋਰ 'ਤੇ ਵੀ ਉਹਨਾਂ ਰਾਸ਼ਨ ਜਾਂ ਉਹਨਾਂ ਖਾਣ ਪੀਣ ਦਾ ਸਮਾਨ ਮੌਜੂਦ ਨਹੀਂ ਜਿੰਨਾ ਲੋਕਾਂ ਨੂੰ ਚਾਹੀਦਾ। ਅਤੇ ਬਿਲਕੁਲ ਰੋਡਸ ਖਾਲੀ ਨੇ। ਯੂਰਪ ਪੂਰਾ ਬੰਦ ਕਰ ਦਿੱਤਾ ਗਿਆ। ਯੂਰਪ ਪੂਰੇ 'ਚ ਕੋਈ ਆ ਨਹੀਂ ਸਕਦਾ, ਕੋਈ ਜਾ ਨਹੀਂ ਸਕਦਾ। ਜੇ ਗਵਾਂਢੀ ਮੁਲਕ ਇੰਡੀਆ ਦੀ ਗੱਲ ਕਰਦੇ ਹਾਂ ਤੇ ਇੰਡੀਆ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਜਿੰਨੇ ਵੀ ਵੀਜ਼ਾਸ ਉਹਨਾਂ ਨੇ ਇਸ਼ੂ ਕੀਤੇ ਨੇ, ਈਵਨ OIC ਕਾਰਡ ਨੇ ਜਿਨ੍ਹਾਂ ਕੋਲ,
ਜਾਂ ਇੰਡੀਅਨ ਵੀਜ਼ਾ ਨੇ, ਕਿਸੇ ਦੀ ਐਂਟਰੀ ਨਹੀਂ ਹੈ, ਕੋਈ ਆ ਨਹੀਂ ਸਕਦਾ। ਉਹਦੇ ਵਿੱਚ 13 ਕੱਲ੍ਹ ਦੀ ਜਿਹੜੀ ਡੇਟ ਆ ਰਹੀ ਹੈ 13 ਤਾਰੀਖ ਤੱਕ ਉਹ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਵੀਜ਼ਾਸ ਹੈ ਨੇ, ਜਿਹੜੇ ਬਾਹਰ ਗਏ ਹੋਏ ਨੇ, ਇੰਡੀਅਨਸ ਵੀ ਨੇ, ਉਹਨਾਂ ਨੂੰ ਵੀ ਵਾਪਸ ਉਹ ਆ ਰਹੇ ਨੇ। ਸੋ ਇਹ ਵੀ ਬੜੀ ਵੱਡੀ ਇੱਕ ਜੇ ਆਪਾਂ ਕਹੀਏ ਕਿ ਗਮੀ ਵਾਲੀ ਖਬਰ ਕਿ ਦੁਨੀਆ ਪੂਰੀ 'ਤੇ ਇੱਕ ਬੜਾ ਵੱਡਾ ਰੱਬ ਦਾ ਅਜ਼ਾਬ। ਸਾਨੂੰ ਸਾਰਿਆਂ ਨੂੰ ਇਹਦੇ ਤੋਂ ਅਵੇਅਰ ਰਹਿਣਾ ਚਾਹੀਦਾ। ਜਿਹੜੇ ਲੋਕ ਜਥਿਆਂ ਦੀ ਸੂਰਤ 'ਚ ਜਾਂ ਈਵਨ ਕਿ ਇਕੱਠੇ ਹੁੰਦੇ ਨੇ ਕਿਸੇ ਇਜਤਮਾ 'ਤੇ, ਸਪੋਜ਼ ਉੱਧਰ ਦੇ ਗੱਲ ਕਰੀਏ USA, ਅਮਰੀਕਾ, ਕੈਨੇਡਾ, ਸਾਰੇ ਜਿਹੜੇ ਵੀ ਇਕੱਠ ਹੋ ਰਹੇ ਸਨ ਉਹਨਾਂ ਨੂੰ ਮਨਸੂਖ ਕਰ ਦਿੱਤਾ ਗਿਆ। ਖੇਡਾਂ ਦੀਆਂ ਸਰਗਰਮੀਆਂ ਮਨਸੂਖ ਕਰ ਦਿੱਤੀਆਂ ਗਈਆਂ। ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂ ਹੋਰ ਵੀ ਜਿੰਨੇ ਵੀ ਇਕੱਠ ਹੁੰਦੇ ਉੱਥੇ ਐਲਾਨ ਹੋ ਗਏ ਨੇ ਕਿ ਬਕਾਇਦਾ ਕਿ ਇਹ ਅਨਾਊਂਸਮੈਂਟ ਹੋ ਗਈ ਹੈ ਕਿ ਜਿੰਨੇ ਵੀ ਆਉਣਾ ਵਾ ਹੋ ਕੇ ਚਲਾ ਜਾਵੇ, ਇਕੱਠ ਨਹੀਂ ਹੋਣਾ ਚਾਹੀਦਾ। ਸੋ ਇਹ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ। ਪਾਕਿਸਤਾਨ ਦੇ ਵੀ ਦੀ ਗੱਲ ਜੇ ਆਪਾਂ ਕਰਦੇ, ਪਾਕਿਸਤਾਨ ਦੇ ਵਿੱਚ ਹੁਣ ਤੱਕ 19 ਕੇਸ ਸਾਹਮਣੇ ਆਏ ਨੇ। ਪਾਕਿਸਤਾਨ ਦੀ ਗੌਰਮੈਂਟ ਨੇ ਵੀ, ਪੰਜਾਬ ਦੇ ਵਜ਼ੀਰ ਆਲਾ ਉਸਮਾਨ ਬਜ਼ਦਾਰ ਸਾਹਿਬ ਨੇ ਵੀ ਇਹਦੇ 'ਤੇ ਟੀਮ ਬਣਾਈ ਆ, ਸਾਰੇ ਮਿਨਿਸਟਰਸ ਨੂੰ ਲੈ ਕੇ, ਅਤੇ ਇੱਕ ਅਵੇਅਰਨੈਸ ਦੀ ਕੰਪੇਨ ਵੀ ਮੀਡੀਆ ਦੇ ਰਾਹੀਂ ਚਲਾਈ ਜਾ ਰਹੀ ਹੈ ਕਿ ਇਸ ਕੰਪੇਨ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਾਇਆ ਜਾਵੇ ਕਿ ਇਕੱਠ ਨਾ ਕੀਤਾ ਜਾਵੇ, ਜ਼ਿਆਦਾ ਟਰੈਵਲ ਨਾ ਕੀਤਾ ਜਾਵੇ। ਲੋਕਾਂ ਨੂੰ ਜਿਹੜਾ ਇਹ ਮੈਸੇਜ ਪਹੁੰਚਾਉਣ ਦੀ ਲੋੜ ਆ ਕਿ ਇਕੱਠੇ ਨਾ ਹੋਣ ਕਿਸੇ ਵੀ ਇਜਤਮਾ ਦੀ ਸ਼ਕਲ ਦੇ ਵਿੱਚ, ਜਾਂ ਜਿਹੜਾ ਗੈਰ ਜ਼ਰੂਰੀ ਸਫ਼ਰ ਆ ਟਰੈਵਲ ਕਰਨਾ, ਉਹਦੇ ਤੋਂ ਵੀ ਲੋਕਾਂ ਨੂੰ ਰੋਕਿਆ ਜਾ ਰਿਹਾ। ਜੇ ਏਅਰਲਾਈਨਸ ਦੀ ਗੱਲ ਕਰ ਲਈਏ ਤਾਂ ਸਾਊਦੀ ਏਅਰਲਾਈਨ ਨੇ ਆਪਣੀਆਂ ਸਰਵਿਸਿਜ਼ ਜਿਹੜੀਆਂ ਏਅਰਲਾਈਨਸ ਬਿਲਕੁਲ ਬੰਦ ਕਰ ਦਿੱਤੀਆਂ ਨੇ। ਬਿਲਕੁਲ ਪੂਰੀ ਦੁਨੀਆ 'ਤੇ ਦੁਨੀਆ ਪੂਰੀ ਜਿਹੜੀ ਮਫਲੂਜ ਹੋ ਗਈ ਹੈ। ਮੈਂ ਅੱਜ ਦੀ ਗੱਲ ਕਰਨਾ ਇੱਕ ਵਾਕਿਆ, ਅੱਜ ਵਾਹਗਾ ਬਾਰਡਰ ਦੇ ਰਾਹੀਂ ਇੱਕ ਜਰਮਨੀ ਤੋਂ ਆਈ ਉਹ ਖਤੂਨ ਜਿਹੜੀ ਹੈ, ਜਿਹੜੀ ਇੰਡੀਅਨ ਨਜਾਦ, ਉਹ ਇੰਡੀਅਨ ਜਾਣਾ ਚਾਹੁੰਦੀ ਸੀ। ਇੱਧਰੋਂ ਪਾਕਿਸਤਾਨ ਵੱਲੋਂ ਐਗਜ਼ਿਟ ਦੀ ਸਟੈਂਪ ਲੱਗ ਗਈ, ਲੇਕਿਨ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ। ਉਹਨਾਂ ਦੀ ਬਹੁਤ ਬੁਰੀ ਹਾਲਤ, ਬਹੁਤ ਬੁਰੀ ਕੰਡੀਸ਼ਨ। ਸੋ ਜਿਹੜੇ ਸਾਰੇ ਪੂਰੀ ਦੁਨੀਆ 'ਤੇ ਵਸਦੇ ਲੋਕ ਨੇ, ਜਾਂ ਜਿਹੜੇ ਇਮੀਗ੍ਰੇਸ਼ਨ ਆਫਿਸਰ ਨੇ, ਜਾਂ ਜਿਹੜੇ ਫੈਸਲੇ ਕਰਦੇ ਨੇ, ਕਮ ਸੇ ਕਮ ਉਹਨਾਂ ਲਈ ਇੰਨਾ ਜ਼ਰੂਰ ਹੋਣਾ ਚਾਹੀਦਾ ਕਿ ਲੋਕ ਜਿਹੜੇ ਬਾਹਰ ਗਏ ਹੋਏ ਨੇ ਉਹਨਾਂ ਨੂੰ ਵਾਪਸ ਆਉਣ ਦੀ ਜਿਹੜੀ ਇਜਾਜ਼ਤ ਹੋਣੀ ਚਾਹੀਦੀ ਹੈ। ਸੋ ਸਾਡੇ ਲਈ ਵੀ, ਸਾਰਿਆਂ ਨੂੰ, ਸਾਰੀ ਦੁਨੀਆ ਵਾਸਤੇ ਇੱਕ ਇਹ ਜਿਹੜਾ ਵਾ ਕਰੋਨਾ ਵਾਇਰਸ ਵਾਲਾ ਵਾ, ਜੇ ਆਪਾਂ ਰੱਬ ਦਾ ਇੱਕ ਕਹਿਰ ਅਜ਼ਾਬ ਸਮਝ ਲਈ ਹੋਈ ਹੈ, ਸਾਨੂੰ ਇਹਦੇ ਨਾਲ ਅੱਛੇ ਤਰੀਕੇ ਨਾਲ ਨਿਪਟਣਾ ਚਾਹੀਦਾ ਅਤੇ ਰੱਬ ਕੋਲੋਂ ਅਰਦਾਸ ਕਰਨੀ ਚਾਹੀਦੀ ਹੈ, ਦੁਆ ਕਰਨੀ ਚਾਹੀਦੀ ਹੈ ਕਿ ਜੋ ਕੰਮ ਦਵਾਈਆਂ ਨਹੀਂ ਕਰਦੀਆਂ ਉਹ ਦੁਆਵਾਂ ਕਰਦੀਆਂ। ਸੋ ਇਹ ਪਬਲਿਕ ਅਵੇਅਰਨੈਸ ਮੈਸੇਜ ਵੀ ਆ, ਖਬਰ ਦੀ ਖਬਰ 'ਤੇ ਅਵੇਅਰਨੈਸ ਮੈਸੇਜ ਵੀ ਹੈ ਕਿ ਸਾਰੇ ਲੋਕ ਬਿਲਕੁਲ ਘੱਟ ਜਿਹੜਾ ਵਾ ਫਿਰਨਾ ਤੁਰਨਾ ਜਾਂ ਟਰੈਵਲ ਕਰਨਾ ਉਹ ਥੋੜ੍ਹਾ ਘੱਟ ਕਰ ਦੇਣ। ਪਾਕਿਸਤਾਨ ਦੇ ਵਿੱਚ ਵੀ 19 ਕੇਸ ਜਿਹੜੇ ਆ ਸਾਹਮਣੇ ਆ ਗਏ ਆ। ਜੇ ਦੁਬਈ ਦੀ ਗੱਲ ਕਰ ਲਈਏ, ਦੁਬਈ, UAE, ਉੱਥੇ ਵੀ ਕਾਫੀ ਜ਼ਿਆਦਾ ਕੇਸਿਸ ਸਾਹਮਣੇ ਆਏ ਨੇ। ਉਹਨਾਂ ਦੇ ਮੁਲਕਾਂ ਦੀ ਬਨਿਸਬਤ ਪਾਕਿਸਤਾਨ, ਇੰਡੀਆ ਦੇ ਵਿੱਚ ਘੱਟ ਕੇਸਿਸ ਨੇ। ਸੋ ਸਾਨੂੰ ਵੀ ਇਹਨਾਂ ਚੀਜ਼ਾਂ ਤੋਂ ਅਵੇਅਰ ਰਹਿਣਾ ਚਾਹੀਦਾ। ਇਸ ਬਾਰਡਰ ਜਿਹੜੇ ਨੇ ਪੂਰੀ ਦੁਨੀਆ ਨੇ ਸੀਲ ਕੀਤੇ ਆ, ਠੀਕ ਕੀਤੇ ਆ, ਲੇਕਿਨ ਸਾਨੂੰ ਵੀ ਚਾਹੀਦਾ ਕਿ ਇਹਤਿਆਤ ਕਰੀਏ ਤਾਂ ਕਿ ਇਹ ਵਾਇਰਸ ਜਿਹੜਾ ਵਾ ਜ਼ਿਆਦਾ ਨਾ ਵੱਧ ਸਕੇ। ਇਟਲੀ ਦੀ ਗੱਲ ਕਰ ਲੈਂਦੇ, ਇਟਲੀ ਦੇ ਵਿੱਚ ਬਿਲਕੁਲ ਜ਼ਿੰਦਗੀ ਦੀਆਂ ਸਰਗਰਮੀਆਂ ਜਿਹੜੀਆਂ ਵਾ ਮਫਲੂਜ ਹੋ ਕੇ ਰਹਿ ਗਈਆਂ ਵਾ। ਕੋਈ ਵੀ ਬੰਦਾ ਬਾਹਰ ਨਹੀਂ ਆ ਜਾ ਰਿਹਾ। ਬਿਲਕੁਲ ਟ੍ਰੈਫਿਕ ਦਾ ਨਿਜ਼ਾਮ ਬੰਦ, ਟ੍ਰੇਨਾਂ ਦਾ ਨਿਜ਼ਾਮ ਬੰਦ, ਲੋਕ ਘਰਾਂ ਦੇ ਵਿੱਚ ਮਹਿਸੂਰ ਨੇ। ਸੋ ਆਪਾਂ ਦੁਆ ਕਰਦੇ ਹਾਂ ਰੱਬ ਕੋਲੋਂ ਕਿ ਇਸ ਬਿਮਾਰੀ ਤੋਂ, ਇਸ ਅਜ਼ਾਬ ਤੋਂ ਰੱਬ ਸਾਨੂੰ, ਪੂਰੀ ਦੁਨੀਆ ਨੂੰ ਮਹਿਫੂਜ਼ ਰੱਖੇ, ਸਾਰੀ ਇਨਸਾਨੀਅਤ ਨੂੰ ਮਹਿਫੂਜ਼ ਰੱਖੇ। ਹੁਣ ਇੱਕ ਖਬਰ ਸ਼ਾਮਿਲ ਕਰ ਲੈਂਦੇ ਹਾਂ। ਪਾਕਿਸਤਾਨ ਦੀ ਇੱਕ ਬਹੁਤ ਵੱਡਾ ਪਾਕਿਸਤਾਨ ਦਾ ਨਿਊਜ਼ ਚੈਨਲ, ਜਿਹਦੇ CEO ਨੂੰ ਨੈਬ ਨੇ, ਪਾਕਿਸਤਾਨ ਦੇ ਅਦਾਰੇ ਨੈਬ ਨੇ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਇਮਰਾਨ ਖਾਨ ਵੱਲੋਂ, ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਵੱਲੋਂ ਪਾਕਿਸਤਾਨੀਆਂ ਨੂੰ ਇੱਕ ਬੜੀ ਖੁਸ਼ੀ ਦੀ ਖਬਰ ਕਿ ਮਹਿੰਗਾਈ ਬਹੁਤ ਜਲਦ ਘੱਟ ਹੋਣ ਜਾ ਰਹੀ ਹੈ। ਪਾਕਿਸਤਾਨ ਦੇ ਵਿੱਚ ਪੈਟਰੋਲ ਘੱਟ ਹੋਣ ਜਾ ਰਿਹਾ। ਸਟਾਕ ਐਕਸਚੇਂਜ ਅੱਜ ਦਾ ਠੀਕ ਰਿਹਾ ਅੱਜ ਦੇ ਦਿਨ ਦੇ ਵਿੱਚ। ਜੇ ਆਪਾਂ ਗੱਲ ਕਰ ਲੈਂਦੇ ਹਾਂ ਇਸ ਤੋਂ ਹਟ ਕੇ ਡਾਲਰ ਦੀ, ਤਾਂ ਡਾਲਰ ਪਾਕਿਸਤਾਨੀ ਰੁਪਈਆਂ ਦੇ ਹਿਸਾਬ ਨਾਲ ਤਕਰੀਬਨ 4 ਰੁਪਈਏ ਵੱਧ ਕੇ ਤਾਂ ਟੁਰ ਗਿਆ। ਸੋ ਇਹਦੇ ਨਾਲ ਵੀ ਇਮਰਾਨ ਖਾਨ ਮਹਿੰਗਾਈ ਘੱਟ ਕਰਨ ਦੀ ਗੱਲ ਕਰਦੇ, ਤਾਂ ਡਾਲਰ ਸਾਨੂੰ ਦੱਸਦਾ, ਇੰਡੀਆ ਦਿੰਦਾ ਕਿ ਮਹਿੰਗਾਈ ਵੱਧ ਜਾਣੀ। ਸੋ ਇਹਦੇ 'ਤੇ ਵੀ ਸਾਨੂੰ ਅਵੇਅਰ ਰਹਿਣਾ ਚਾਹੀਦਾ। ਮਜ਼ੀਦ ਵਧੀਆ ਅਤੇ ਚੰਗੀਆਂ ਖਬਰਾਂ ਦੇ ਨਾਲ, ਪੰਜਾਬੀ ਜ਼ੁਬਾਨ ਦੀਆਂ ਆਪਣੀਆਂ ਖਬਰਾਂ ਪੰਜਾਬੀ ਜ਼ੁਬਾਨ ਦੇ ਵਿੱਚ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ। ਮਿਲਦੇ ਹਾਂ ਫਿਰ, ਰੱਬ ਰਾਖਾ।